ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ ਜੇਸੀ ਡੀਸੀ ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਮਿਸਾਲ ਦੀ ਕਿਤਾਬ ਉਹਦਾ 16ਵਾਂ ਬਾਬ ਤੇ ਉਹਦੀ 18ਵੀਂ ਆਇਤ ਖੁਦਾ ਦੇ ਕਲਾਮ ਚੋਂ ਪੜਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਹਲਾਕਤ ਤੋਂ ਪਹਿਲੋਂ ਤਕੱਬਰ ਤੇ ਜ਼ਵਾਲ ਤੋਂ ਪਹਿਲੋਂ ਖੁਦਬੀਨੀ ਹੁੰਦੀ ਹੈ। ਮੇਰੇ ਭਰਾਓ ਤੇ ਮੇਰੀਆਂ ਭੈਣੋ ਤੇ ਬੱਚਿਓ, ਮੈਂ ਖੁਦਾ ਦੇ ਕਲਾਮ ਦੇ ਵਿੱਚੋਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਵਾਂ ਕਿ ਜੇ ਕੋਈ ਤਕੱਬਰ ਕਰਦਾ ਹੈ ਤੇ ਸਮਝ ਲਓ ਦੀ ਹਲਾਕਤ ਹੈ। ਕਿਉਂ ਖੁਦਾ ਦਾ ਕਲਾਮ ਇਹ ਗੱਲ ਕਹਿੰਦਾ ਹੈ ਕਿ ਤਕੱਬਰ ਤੋਂ ਹਲਾਕਤ ਤੋਂ ਪਹਿਲੋਂ ਤਕੱਬਰ ਆਉਂਦਾ ਹੈ। ਤੇ ਇਸ ਲਈ ਤਕੱਬਰ ਤੁਹਾਡੇ ਦਿਲ ਦੇ ਅੰਦਰ, ਤੁਹਾਡੀ ਜ਼ਿੰਦਗੀ ਦੇ ਅੰਦਰ ਨਾ ਹੋਵੇ। ਇਸ ਲਈ ਕਿ ਗਰੂਰ ਤੇ ਤਕੱਬਰ ਦੋ ਚੀਜ਼ਾਂ ਐਸੀਆਂ ਨੇ ਕਿ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਇਸ ਬੰਦੇ ਨੇ ਅੱਤ ਚੁੱਕ ਲਈ ਹੈ। ਪੰਜਾਬੀ 'ਚ ਕਹਿੰਦੇ ਹਾਂ ਅੱਤ ਚੁੱਕ ਲਈ ਹੈ। ਲੇਕਿਨ ਖੁਦਾ ਦਾ ਕਲਾਮ ਜ਼ਰਾ ਅੱਛੇ ਲਫ਼ਜ਼ਾਂ ਨਾਲ ਕਹਿੰਦਾ ਹੈ ਕਿ ਹਲਾਕਤ ਤੋਂ ਪਹਿਲਾਂ ਤਕੱਬਰ ਆਉਂਦਾ ਹੈ ਤੇ ਕੁਝ ਦੇਰ ਤਕੱਬਰ ਰਹਿੰਦਾ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਤੇ ਇਹਦੇ ਵਿੱਚ ਹੀ ਉਹਦੀ ਹਲਾਕਤ ਹੁੰਦੀ ਹੈ। ਤੇ ਮੈਂ ਅੱਜ ਸਾਰੇ ਲੋਕਾਂ ਨੂੰ ਇਹ ਗੱਲ ਦੱਸਣਾ ਚਾਹਨਾ ਤੇ ਆਪਣੇ ਦੋਸਤਾਂ ਨੂੰ ਵੀ ਇਹ ਗੱਲ ਦੱਸਣਾ ਚਾਹਨਾ ਵਾਂ ਕਿ ਤਕੱਬਰ ਤੇ ਗਰੂਰ ਤੁਹਾਡੇ ਅੰਦਰ ਨਾ ਆਏ, ਤੁਹਾਡੀ ਜ਼ਿੰਦਗੀ 'ਚ ਨਾ ਆਵੇ। ਜੇ ਕਿਤੇ ਇੰਜ ਦੀ ਗੱਲ ਹੋਵੇ ਤੇ ਪਹਿਲੀ ਫੁਰਸਤ ਦੇ ਵਿੱਚ ਰੱਬ ਕੋਲੋਂ ਮਾਫੀ ਮੰਗ ਲਓ, ਖੁਦਾ ਤੋਂ ਮਾਫੀ ਮੰਗ ਲਓ। ਇਹ ਸਾਰੇ ਤੋਂ ਚੰਗਾ ਜੇ। ਇਸ ਲਈ ਕਿ ਜੇ ਤੁਸੀਂ ਤਕੱਬਰ ਕਰਦੇ ਹੋ, ਗਰੂਰ ਕਰਦੇ ਹੋ, ਤੁਸੀਂ ਅੱਤ ਚੁੱਕੀ ਹੋਈ ਹੈ ਤੇ ਜਿਹੜਾ ਸ਼ਖਸ ਅੱਤ ਚੁੱਕਦਾ ਉਹਦੀ ਫਿਰ ਹਲਾਕਤ ਹੁੰਦੀ ਹੈ। ਤੇ ਇਸ ਲਈ ਖੁਦਾ ਦਾ ਬੰਦਾ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿੰਦਾ ਹੈ, ਖੁਦਾ ਦਾ ਬੰਦਾ ਸਾਫ਼ ਲਫ਼ਜ਼ਾਂ 'ਚ ਕਹਿੰਦਾ ਹੈ ਦਾਊਦ ਕਿ ਹਲਾਕਤ ਤੋਂ ਪਹਿਲਾਂ ਤਕੱਬਰ ਆਉਂਦਾ ਹੈ। ਤੇ ਅੱਜ ਜ਼ਰਾ ਅਸੀਂ ਆਪਣੀਆਂ ਜ਼ਿੰਦਗੀਆਂ 'ਚ ਗੌਰ ਕਰਕੇ ਤੇ ਵੇਖੀਏ ਕਿੰਨਿਆਂ ਨੇ ਅੱਤ ਚੁੱਕੀ ਹੈ। ਕਈ ਤਕੱਬਰ ਕਰਦੇ ਨੇ ਪਏ ਤੇ ਕਈ ਗਰੂਰ 'ਚ ਭਰੇ ਪਏ ਨੇ। ਜਦੋਂ ਬੰਦਾ ਗਰੂਰ 'ਚ ਭਰਿਆ ਹੁੰਦਾ ਨਾ ਤੇ ਆਪਣਾ ਆਪ ਉਹਦੇ ਕੋਲ ਸਾਂਭਿਆ ਨਹੀਂ ਜਾਂਦਾ, ਉਹਨੂੰ ਕਹਿੰਦੇ ਨੇ ਤਕੱਬਰ। ਇਸ ਲਈ ਕਿ ਤਕੱਬਰ ਤੇ ਗਰੂਰ ਦੋ ਚੀਜ਼ਾਂ ਐਸੀਆਂ ਨੇ ਜਿਹੜੀਆਂ ਬੰਦੇ ਨੂੰ ਮਾਰ ਦਿੰਦੀਆਂ ਨੇ। ਤੇ ਇਹ ਤਕੱਬਰ ਜਿਹੜਾ ਇਹ ਬੰਦੇ ਨੂੰ ਹਲਾਕਤ ਵੱਲ ਲੈ ਕੇ ਜਾਂਦਾ ਹੈ, ਜ਼ਿੰਦਗੀ ਵੱਲ ਲੈ ਕੇ ਨਹੀਂ ਜਾਂਦਾ। ਕਿ ਜਦੋਂ ਇਨਸਾਨ ਤਕੱਬਰ ਕਰਦਾ ਹੈ ਤੇ ਉਹ ਆਪਣੇ ਲਈ ਮੌਤ ਦੇ ਦਰਵਾਜ਼ੇ ਖੋਲਦਾ ਜਾਂਦਾ ਹੈ। ਯਾਨੀ ਜਿੱਧਰ ਮੌਤ ਹੈ ਉਧਰ ਨੂੰ ਟੁਰਿਆ ਜਾਂਦਾ, ਉਹਦਾ ਸਫ਼ਰ ਮੌਤ ਵੱਲ ਲਗਾ ਜਾਂਦਾ ਹੈ। ਤੇ ਅਸੀਂ ਇੰਜ ਕਿਉਂ ਨਹੀਂ ਕਰਦੇ ਕਿ ਆਪਣਾ ਸਫ਼ਰ ਮੌਤ ਵੱਲੋਂ ਰੋਕੀਏ, ਤਕੱਬਰ ਨੂੰ ਛੱਡੀਏ ਤੇ ਅਸੀਂ ਜ਼ਿੰਦਗੀ ਵੱਲ ਵਾਪਸ ਮੁੜੀਏ। ਕਿ ਜੇ ਅਸੀਂ ਤਕੱਬਰ ਕਰਕੇ ਤੇ ਉਧਰ ਨੂੰ ਟੁਰੇ ਜਾਂਦੇ ਹਾਂ ਜਿੱਧਰ ਨੂੰ ਮੌਤ ਹੈ ਤੇ ਸਾਨੂੰ ਰੋਕਣ ਵਾਲਾ ਕੌਣ ਹੈ? ਤੇ ਅੱਜ ਖੁਦਾ ਦਾ ਕਲਾਮ ਸਾਨੂੰ ਇਹ ਦੱਸਦਾ ਕਿ ਜ਼ਰਾ ਰੁਕੋ ਜ਼ਰਾ ਤੇ ਆਪਣੇ ਆਪ ਨੂੰ ਵੇਖੋ। ਤੁਸੀਂ ਤਕੱਬਰ ਨਾ ਭਰੇ ਹੋ। ਕਿੰਨੇ ਲੋਕ ਤੇ ਤੁਹਾਡੇ ਤੋਂ ਤੰਗ ਨੇ, ਕਿੰਨੇ ਅੱਤ ਚੁੱਕੀ ਏ। ਤੇ ਇਹ ਵੀ ਦੱਸਣਾ, ਉਹ ਕਈਆਂ ਨੂੰ ਰੂਹਾਨੀ ਤੌਰ ਤੇ ਤਕੱਬਰ ਹੋ ਜਾਂਦਾ, ਕਈਆਂ ਨੂੰ ਜਿਸਮਾਨੀ ਤੌਰ ਤੇ ਤਕੱਬਰ ਹੋ ਜਾਂਦਾ, ਕਈਆਂ ਨੂੰ ਮਾਲੀ ਦਾ ਤਕੱਬਰ ਹੁੰਦਾ, ਮਾਲੋ ਦੌਲਤ ਦਾ ਤਕੱਬਰ ਹੁੰਦਾ, ਕਈਆਂ ਨੂੰ ਆਪਣੀ ਔਲਾਦ ਤੇ ਬੜਾ ਤਕੱਬਰ ਹੁੰਦਾ। ਤੇ ਜਿਹੜਾ ਤਕੱਬਰ ਹੈ ਇਹ ਬੰਦੇ ਨੂੰ ਮੌਤ ਵੱਲ ਲੈ ਕੇ ਜਾਂਦਾ ਜੇ, ਡਾਊਨ ਕਰਦਾ ਜਾਂਦਾ ਜੇ, ਥੱਲੇ ਲੈ ਜਾਂਦਾ, ਉਹਦਾ ਬੇੜਾ ਗਰਕ ਕਰ ਦਿੰਦਾ ਹੈ। ਤੇ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪੈਰ ਜਿਹੜੇ ਮੌਤ ਵੱਲ ਜਾਣ ਡਏ ਨੇ, ਹਲਾਕਤ ਵੱਲ ਜਾਣ ਡਏ ਨੇ, ਉਧਰ ਟੁਰੇ ਜਾਈਏ, ਆਪਣੇ ਪੈਰਾਂ ਨੂੰ ਰੋਕੀਏ ਤੇ ਜ਼ਰਾ ਪਿਛਾਂ ਆਈਏ ਤੇ ਖੁਦਾ ਤੋਂ ਮਾਫੀ ਮੰਗੀਏ ਕਿ ਮੈਂ ਗਰੂਰ ਤੇ ਤਕੱਬਰ ਕਰਕੇ ਮੈਂ ਹਲਾਕਤ ਵੱਲ ਜਾਣ ਡਿਆ। ਲੇਕਿਨ ਖੁਦਾ ਹੁੰਦਾ ਮੈਂ ਤੇ ਜ਼ਿੰਦਗੀ ਚਾਹਨਾ, ਮੈਨੂੰ ਤੇ ਜ਼ਿੰਦਗੀ ਚਾਹੀਦੀ ਏ। ਤੂੰ ਤੇ ਜ਼ਿੰਦਗੀ ਦੇਣ ਲਈ ਆਇਆ ਹੈ। ਤੂੰ ਤੇ ਕਿਹਾ ਹੀ ਮੈਂ ਇਸ ਲਈ ਆਇਆ ਵਾਂ ਕਿ ਲੋਕ ਜ਼ਿੰਦਗੀ ਪਾਣ ਤੇ ਬਹੁਤੀ ਸਾਰੀ ਜ਼ਿੰਦਗੀ ਪਾਣ। ਤੇ ਮੈਂ ਤੇ ਤੈਨੂੰ ਛੱਡ ਕੇ
ਹਲਾਕਤ ਵੱਲ ਜਾਣ ਡਿਆ, ਮੈਂ ਤੇ ਤਕੱਬਰ ਨਾਲ ਭਰ ਗਿਆ। ਮੇਰੇ ਨਾਲ ਤੇ ਇੰਝ ਹੁੰਦਾ, ਅੱਛਾ ਮੇਰੇ ਜਿਹਾ ਵੀ ਕੋਈ ਹੈ, ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਇਹ ਬੰਦੇ ਦੇ ਅੰਦਰ ਤਕੱਬਰ ਜਿਹੜਾ ਨਾ, ਮੈਂ ਕਰ ਦਿਆਂਗਾ, ਇਹ ਮੌਤ ਵੱਲ ਲੈ ਕੇ ਜਾਂਦਾ ਜੀ। ਕਰਨ ਵਾਲਾ ਸਿਰਫ ਖੁਦਾ ਹੈ। ਉਹੀ ਕਾਮਯਾਬੀਆਂ ਦਿੰਦਾ, ਉਹੀ ਸਰਫਰਾਜ਼ੀਆਂ ਦਿੰਦਾ, ਤੇ ਉਹੀ ਬਰਕਤ ਦੇਣ ਵਾਲਾ ਹੈ। ਕਾਮਯਾਬੀ ਉਹਦੇ ਤੋਂ ਮਿਲਦੀ ਏ, ਸਰਫਰਾਜ਼ੀ ਉਹਦੇ ਤੋਂ ਮਿਲਦੀ ਏ, ਤੇ ਬਰਕਤ ਉਹਦੇ ਤੋਂ ਮਿਲਦੀ ਏ। ਤੇ ਹਲੀਮ ਬੰਦਾ ਆਪ ਹੁੰਦਾ ਹੈ। ਤਕੱਬਰ ਛੱਡੋ ਕਿ ਮੈਂ ਇਹ ਕਰ ਦਿਆਂਗਾ, ਮੇਰਾ ਇਹ ਹੋਵੇ। ਉਹ ਕੀ ਏ? ਇੱਕ ਬੰਦਾ, ਉਹ ਵੀ ਕੀ ਮਾਰੇ, ਕੀ ਉਹਦੀ ਔਕਾਤ ਏ? ਇੱਕ ਸਾਹ ਆਵੇ ਤੇ ਦੂਜਾ ਭਾਵੇਂ ਨਾ ਆਵੇ। ਜ਼ਰਾ ਗੌਰ ਨਾਲ ਦੇਖੋ, ਅਸੀਂ ਕੀ ਕਰਨ ਰਹੇ ਹਾਂ? ਤਕੱਬਰ ਨਾ ਭਰੇ ਆ। ਕੋਈ ਰੂਹਾਨੀ ਤਕੱਬਰ ਨਾ ਭਰਿਆ ਹੈ, ਕੋਈ ਮਾਲੀ ਤੌਰ ਤੇ ਤਕੱਬਰ ਨਾ ਭਰਿਆ, ਮਾਲੋ ਦੌਲਤ ਨਾ, ਕਹੇ ਔਲਾਦ ਦਾ ਤਕੱਬਰ ਹੈ। ਇਹ ਤਰ੍ਹਾਂ ਤਰ੍ਹਾਂ ਦੇ ਤਕੱਬਰ ਨੇ ਜਿਹੜੇ ਬੰਦੇ ਦੇ ਅੰਦਰ ਪਾਏ ਜਾਂਦੇ ਨੇ। ਤੇ ਅੱਜ ਮੈਂ ਤੁਹਾਨੂੰ ਇਹ ਗੱਲ ਸਮਝਾਉਣਾ ਚਾਹੁੰਦਾ। ਸਭ ਤੋਂ ਚੰਗੀ ਗੱਲ ਹੈ ਜੀ, ਮੌਤ ਵੱਲ ਜਾਣ ਦਿਓ, ਹਲਾਕਤ ਵੱਲ ਜਾਣ ਦਿਓ, ਤੇ ਆਪਣੇ ਆਪ ਨੂੰ ਪਿੱਛੇ ਲਿਆਓ, ਪਿੱਛੇ ਲਿਆਓ, ਉੱਥੇ ਹੀ ਰੁਕੋ। ਪਹਿਲੋਂ ਖੁਦਾ ਤੋਂ ਮਾਫੀ ਮੰਗੋ। ਇਹਦਾ ਤਰੀਕਾਕਾਰ ਇਹ ਵੇ ਕਿ ਪਹਿਲੋਂ ਖੁਦਾ ਤੋਂ ਮਾਫੀ ਮੰਗੋ ਕਿ ਖੁਦਾਵੰਦਾ ਮੇਰੇ ਕੋਲ ਗਲਤੀ ਹੋ ਗਈ ਹੈ, ਕਿ ਮੈਂ ਕੀ ਕਰਨ ਡਿਆ। ਜ਼ਰਾ ਉਸ ਸ਼ਖਸ ਦੀ ਜ਼ਿੰਦਗੀ ਵੱਲ ਵੇਖੀ ਜਿਹੜੀ ਯਿਸੂ ਮਸੀਹ ਨੇ ਦੱਸੀ ਸੀ ਕਿ ਇੱਕ ਸ਼ਖਸ ਨੇ ਮਾਲ ਦੌਲਤ ਜਮ੍ਹਾਂ ਕੀਤਾ, ਕੋਠੀਆਂ ਬਣਾਈਆਂ, ਉੱਚਾ ਅਨਾਜ ਭਰ ਦਿੱਤਾ, ਤੇ ਆਂਦਾ ਅੱਛਾ ਆਏ ਜਾਨ, ਖਾ ਪੀ ਐਸ਼ ਕਰ, ਸਾਲਾਂ ਲਈ ਤੇਰੇ ਕੋਲ ਮਾਲ ਜਮ੍ਹਾਂ ਹੈ। ਲੇਕਿਨ ਖੁਦਾ ਨੇ ਕਿਹਾ ਕਿ ਅੱਜ ਹੀ ਰਾਤ ਤੇਰੀ ਜਾਨ ਲੈ ਲਈ ਜਾਏਗੀ। ਤੇ ਉਹਦੇ ਪੱਲੇ ਕੀ ਰਿਹਾ? ਉਹ ਮਾਲ ਜਮ੍ਹਾਂ ਕੀਤਾ, ਉਹਦਾ ਕਿਸ ਕੰਮ ਆਇਆ? ਕਿਉਂ? ਉਹਨੂੰ ਤਕੱਬਰ ਸੀ ਕਿ ਮੈਂ ਇੰਨਾ ਮਾਲੋ ਦੌਲਤ ਜਮ੍ਹਾਂ ਕਰ ਲਿਆ। ਤੇ ਅਸੀਂ ਅੱਜ ਆਪਣੇ ਆਪ ਨੂੰ ਖੁਦਾ ਦੀ ਹਜ਼ੂਰੀ 'ਚ ਰੱਖੀਏ। ਤਕੱਬਰ ਛੋਟਾ ਵੀ ਹੁੰਦਾ ਤੇ ਵੱਡਾ ਵੀ ਹੁੰਦਾ ਹੈ, ਤੇ ਤਕੱਬਰ ਜਿਹੜਾ ਮੌਤ ਵੱਲ ਲੈ ਕੇ ਜਾਂਦਾ ਹੈ, ਹਲਾਕਤ ਵੱਲ ਲੈ ਕੇ ਜਾਂਦਾ ਹੈ। ਤੇ ਅਸੀਂ ਆਪਣੇ ਆਪ ਨੂੰ ਬਚਾਈਏ। ਤੇ ਮੇਰੇ ਭਰਾਓ ਤੇ ਮੇਰੀ ਭੈਣੋ, ਆਪਣੇ ਆਪ ਨੂੰ ਬਦਲੋ। ਜ਼ਿੰਦਗੀ ਆ ਲਾਓ, ਜਿਹੜੀ ਜ਼ਿੰਦਗੀ ਯਿਸੂ ਮਸੀਹ ਦਿੰਦਾ ਹੈ, ਤੇ ਯਿਸੂ ਮਸੀਹ ਨੂੰ ਕਬੂਲ ਕਰੋ। ਤਕੱਬਰ ਆਪਣੇ ਦਿਲੋਂ ਕੱਢੋ ਤੇ ਖੁਦਾ ਦੀ ਹਜ਼ੂਰੀ 'ਚ ਆ ਜਾਓ, ਤੇ ਖੁਦਾ ਤੋਂ ਮਾਫੀ ਮੰਗੋ। ਖੁਦਾ ਤੁਹਾਨੂੰ ਮਾਫ ਕਰਨ ਲਈ ਤਿਆਰ ਹੈ। ਤੇ ਮੈਂ ਈਮਾਨ ਰੱਖਣਾ ਕਿ ਤੁਸੀਂ ਆਪਣੀ ਜ਼ਿੰਦਗੀ ਤੇ ਗੌਰ ਕਰ ਰਹੇ ਹੋ ਤੇ ਆਪਣੀ ਜ਼ਿੰਦਗੀ ਬਦਲੋਗੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।